ਸਲਾਮ ਨਮਸਤੇ ਸਤਿ ਸ੍ਰੀ ਅਕਾਲ ਪਿਆਰਿਓ ਸੋਹਣਿਓ ਕੀ ਹਾਲ ਹੈ। ਠੀਕ ਹੋ? ਸਦਾ ਖੁਸ਼ ਰਹੋ। ਮੇਰੇ ਜ਼ਿਹਨ 'ਤੇ ਅੱਜ ਕੱਲ੍ਹ ਇੱਕ ਖਿਆਲ ਕੁਝ ਦਿਨਾਂ ਤੋਂ ਛਾਏ ਹੈ ਅਤੇ ਮੇਰਾ ਦਿਲ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਕੁਝ ਲੱਗਦਿਆਂ ਦੇ ਵਿੱਚ ਕੁਝ ਕੇਸਿਸ ਮੈਂ ਸੁਣੇ ਕਿ ਕੁਝ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਬੜਾ ਪੜ੍ਹਾਇਆ ਲਿਖਾਇਆ ਗਿਆ, ਉਹਨਾਂ ਦੇ ਕੋਲ ਪ੍ਰੋਫੈਸ਼ਨਲ ਡਿਗਰੀਆਂ ਵੀ ਆਈਆਂ, ਕਿਸੇ ਨੇ ਮਾਸਟਰਸ ਕੀਤਾ, ਕਿਸੇ ਨੇ ਇਸ ਤੋਂ ਵੀ ਵੱਧ ਕੀਤਾ, ਅਤੇ ਫਿਰ ਉਹਨਾਂ ਦੀਆਂ ਸ਼ਾਦੀਆਂ ਜਿਹੜੀਆਂ ਨੇ ਜੀ ਉਹ ਕਰ ਦਿੱਤੀਆਂ ਗਈਆਂ ਉਹਨਾਂ ਤੋਂ ਮੱਚ ਲੋਅਰ ਕੈਲੀਬਰ ਦੇ ਮਤਲਬ ਸਪਾਊਸ ਨੇ ਜਿਹੜੇ ਉਹਨਾਂ ਦੇ ਮੀਆਂ ਨੇ, ਖਾਵੰਦ ਨੇ, ਉਹ ਉਹਨਾਂ ਤੋਂ ਘੱਟ ਕੁਆਲੀਫਿਕੇਸ਼ਨ ਦੇ ਨੇ। ਫਿਰ ਉਹ ਜਿਹੜੀਆਂ ਫੈਮਲੀਆਂ ਨੇ ਉਹ ਸਾਰੇ ਹੀ ਉਹਨਾਂ ਦੇ ਵਿੱਚ ਲੋਅਰ ਐਜੂਕੇਸ਼ਨ ਹੈ ਉਹਨਾਂ ਦੀ। ਔਰ ਮੈਂ ਸਮਝਣਾ ਕਿ ਇਸ ਤੋਂ ਬੜਾ ਤਸ਼ੱਦਦ ਕਿਸੇ ਇਨਸਾਨ 'ਤੇ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਪਹਿਲੇ ਉਹਨੂੰ ਸ਼ਊਰ ਦੇ ਇੱਕ ਉਤਲੇ ਸਤ੍ਹਾ 'ਤੇ ਲੈ ਜਾਂਦੇ ਹੋ ਅਤੇ ਫਿਰ ਤੁਸੀਂ ਉਹਨੂੰ ਜਾਹਿਲਾਂ ਦੇ ਵਿੱਚ ਰਹਿਣ ਵਾਸਤੇ ਸੱਟ ਦਿੰਦੇ ਹੋ। ਇਹ ਬੜਾ ਵੱਡਾ ਜ਼ੁਲਮ ਹੈ। ਔਰ ਉੱਥੇ ਬਜਾਏ ਦੇ ਕਿ ਉਹਨਾਂ ਦੇ ਇਲਮੋ ਹੁਨਰ ਦੀ ਇੱਜ਼ਤ ਕੀਤੀ ਜਾਂਦੀ, ਉੱਥੇ ਉਲਟਾ ਇਹ ਉਹਨਾਂ ਵਾਸਤੇ ਜਿਹੜਾ ਨਾ ਉਹ ਤਾਨੇ ਮਿਹਣਿਆਂ ਦਾ ਬਾਇਸ ਬਣ ਰਿਹਾ। ਜੇ ਉਹ ਕੋਈ ਚੰਗੀ ਗੱਲ ਕਰਨ ਜਾਂ ਜੋ ਉਹਨਾਂ ਨੇ ਸਿੱਖਿਆ ਉਹਦਾ ਇਜ਼ਹਾਰ ਕਰਨ ਅਤੇ ਉਹਨਾਂ 'ਤੇ ਹੱਸਿਆ ਜਾਂਦਾ। ਹਾਂਜੀ, ਉਹ ਕਹਿੰਦੇ ਨੇ ਲਫ਼ਜ਼ਾਂ ਦੇ ਦੰਦ ਨਹੀਂ ਹੁੰਦੇ ਪਰ ਇਹ ਬੜਾ ਵੱਡਾ ਝੱਕ ਮਾਰਦੇ ਨੇ। ਅਤੇ ਇਹ ਤੁਸੀਂ ਇਹੀ ਸਮਝੋ ਵੀ ਮੁਸਲਸਲ ਉਹਨਾਂ ਬੱਚੀਆਂ ਨੂੰ ਤੁਸੀਂ ਉਹ ਚੱਕ ਮਾਰਨ ਵਾਲੇ ਅੱਗੇ ਛੱਡ ਦਿੱਤਾ। ਖੁਦਾ ਦਾ ਨਾਂ ਜੇ ਨਾ ਕਰਿਓ, ਜਾਂ ਤਾਂ ਉਹਨਾਂ ਬੱਚੀਆਂ ਨੂੰ ਪੜ੍ਹਾਓ ਨਾ, ਤਾਂ ਜੇ ਉਹ ਵੀ ਉਸ ਇੱਕ ਤਾਂ ਉਹ ਜ਼ਿਆਦਾ ਐਕਸੈਪਟੇਬਲ ਹੋਣਗੀਆਂ ਜਿੱਥੇ ਤੁਸੀਂ ਸੋਚਿਆ ਵੀ ਇਹਨਾਂ ਦੇ ਵਿਆਹ ਫਿਰ ਅਸੀਂ ਉਸੇ ਜੋ ਵੀ ਤੁਹਾਡਾ ਸੋਸ਼ਲ ਔਰ ਸਮਾਜੀ ਜੋ ਢਾਂਚਾ ਹੈ ਤੁਸੀਂ ਉਹਦੇ ਤਹਿਤ ਹੀ ਫੈਮਲੀਆਂ 'ਚ ਹੀ ਕਰਨਾ ਹੈ, ਜਾਂ ਤੁਸੀਂ ਉਹਨਾਂ ਨੂੰ ਅੱਗੇ ਜੋਬ ਨਹੀਂ ਕਰਨ ਦੇਣੀ ਜਾਂ ਨਹੀਂ ਕਰਵਾਉਣੀ, ਜਾਂ ਤੁਸੀਂ ਉਹ ਖਰਚਾ ਵੀ ਕਰਦੇ ਹੋ, ਉਹਨਾਂ ਬੱਚੀਆਂ ਦਾ ਵਕਤ ਵੀ ਜ਼ਾਇਆ ਕਰਦੇ ਹੋ। ਇਹ ਵਕਤ ਜ਼ਾਇਆ ਹੀ ਕਰਨ ਵਾਲੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਸ਼ਊਰ ਦੇ ਕੇ ਅਤੇ ਫਿਰ ਤੁਸੀਂ ਉਹਨਾਂ ਨੂੰ ਆਜ਼ਾਦ ਸੋਚ ਦੇ ਕੇ ਅਤੇ ਫਿਰ ਤੁਸੀਂ ਉਹਨਾਂ ਦੇ ਪਰ ਕੱਟ ਦਿੰਦੇ ਹੋ। ਆਜ਼ਾਦ ਸੋਚ ਤੋਂ ਮੁਰਾਦ ਕੋਈ ਇਹ ਨਹੀਂ ਕਿ ਉਹਨਾਂ ਨੂੰ ਕੋਈ ਸ਼ੁਤਰ ਬੇਮਾਰੀ ਤੁਸੀਂ ਸਿਖਾਈ, ਤੁਸੀਂ ਉਹਨਾਂ ਨੂੰ ਇਲਮ ਦਿੱਤਾ ਹੈ। ਉਹ ਇਲਮ ਜਿਹੜਾ ਕਿ ਇਸਲਾਮ ਦੇ ਵਿੱਚ ਮਾਂ ਦੀ ਗੋਦ ਤੋਂ ਕਬਰ ਦੀ ਗੋਦ ਤੱਕ ਫਰਜ਼ ਕੀਤਾ ਗਿਆ। ਤੁਸੀਂ ਬਹੁਤ ਅੱਛਾ ਅਮਲ ਕੀਤਾ, ਲੇਕਿਨ ਤੁਸੀਂ ਉਹਨਾਂ ਨੂੰ ਜਹਲਾ ਦੇ ਵਿੱਚ ਸੁੱਟ ਕੇ ਬਹੁਤ ਬੜਾ ਜ਼ੁਲਮ ਕਰਦੇ ਹੋ। ਜੇ ਤੁਸੀਂ ਉਹਨਾਂ ਨੂੰ ਤਾਲੀਮ ਦਿੱਤੀ ਹੈ ਅਤੇ ਫਿਰ ਉਸ ਤਾਲੀਮ ਦੀ ਬੇਸ 'ਤੇ ਉਹਨਾਂ ਨੂੰ ਅਗਰ ਕੋਈ ਅੱਛਾ ਜੋਬ ਮਿਲਦਾ ਹੈ ਤਾਂ ਉਹਨਾਂ ਨੂੰ ਉਹ ਜੋਬ ਕਰਾਓ। ਫਿਰ ਤੁਸੀਂ ਉਹਨਾਂ ਨੂੰ ਕਿਸੇ ਉਹਦੇ ਜਿਹੜਾ ਜ਼ਿਹਨੀ ਹਮਾਹੰਗੀ ਜਿਹਦੇ ਨਾਲ ਹੋ ਸਕੇ, ਜਿਹੋ ਜਿਹਾ ਉਹ ਮਾਹੌਲ ਚਾਹੁੰਦੀ ਹੈ ਉਸ ਤਰ੍ਹਾਂ ਦਾ ਉਹਨੂੰ ਰਿਸ਼ਤਾ ਵੀ ਮਿਲ ਜਾਏਗਾ। ਲੇਕਿਨ ਤੁਸੀਂ ਰੱਬ 'ਤੇ ਤਵੱਕਲ ਕਰਨ ਦੇ ਬਜਾਏ ਔਰ ਤੁਸੀਂ ਆਪਣੇ ਬੱਚਿਆਂ ਦੀ ਬਿਹਤਰੀ ਵੇਖਣ ਦੇ ਬਜਾਏ ਤੁਸੀਂ ਮੁਆਸ਼ਰੇ ਦੀ ਔਰ ਸੁਸਾਇਟੀ ਦੀ ਔਰ ਬਰਾਦਰੀ ਦੀ ਓਪੀਨੀਅਨ ਦੇ ਉੱਤੇ ਤੁਸੀਂ ਆਪਣੇ ਬੱਚੇ ਜ਼ਿਬਾ ਕਰ ਦਿੰਦੇ ਹੋ। ਖੁਦਾ ਦਾ ਨਾਂ ਜੇ ਨਾ ਕਰੋ। ਲਓ ਵੇਖੋ ਰੱਬ ਦੀ ਸਨਾਈ, ਕਿੱਡੇ ਸੋਹਣੇ ਬੂਟੇ ਬਣਾਏ ਨੇ ਰੱਬ ਨੇ ਰੰਗ ਬਿਰੰਗੇ। ਇਹ ਸਾਰੀ ਜਿੰਨਾ ਹੁਸਨ ਹੈ, ਜਿਤਨਾ ਜੋ ਕਾਇਨਾਤ ਬਣਾਈ ਹੈ ਨਾ ਰੱਬ ਨੇ, ਇਹ ਇਨਸਾਨ ਵਾਸਤੇ ਬਣਾਈ ਹੈ।
ਤੇ ਇਨਸਾਨ ਇਨਸਾਨਾਂ ਦੇ ਨਾਲ ਸਭ ਤੋਂ ਬੁਰਾ ਸਲੂਕ ਕਰਦੇ ਨੇ। ਸਭ ਤੋਂ ਖੂਬਸੂਰਤ ਚੀਜ਼ ਇਸ ਕਾਇਨਾਤ ਦੇ ਵਿੱਚ ਜਿਹੜੀ ਹੈ ਨਾ, ਉਹ ਰੱਬ ਨੇ ਜਿਹੜੀ ਬਣਾਈ ਉਹ ਇਨਸਾਨ ਹੈ। ਅਤੇ ਇਹ ਸਾਰੀਆਂ ਚੀਜ਼ਾਂ ਇਨਸਾਨ ਦੇ ਮਨੋਰੰਜਨ ਵਾਸਤੇ ਬਣਾਈਆਂ ਨੇ। ਅਤੇ ਇਨਸਾਨਾਂ ਨਾਲ ਪਿਆਰ ਕਰੋ, ਆਪਣੇ ਬੱਚਿਆਂ ਦੇ ਨਾਲ ਪਿਆਰ ਕਰੋ, ਸਾਰਿਆਂ ਦੇ ਨਾਲ ਪਿਆਰ ਕਰੋ। ਇਹ ਮੈਂ ਜਿਹੜੀ ਵੀ ਗੱਲ ਆਖੀ ਹੈ ਨਾ, ਜੇ ਉਹ ਕੋਈ ਘੱਟ ਕੈਲੀਬਰ ਦਾ ਜਾਂ ਥੋੜ੍ਹਾ ਪੜ੍ਹਿਆ ਤਾਂ ਮੈਂ ਕੋਈ ਉਹਦੀ ਨਿੰਦਿਆ ਨਹੀਂ ਕੀਤੀ। ਮੈਂ ਇਹ ਆਖਿਆ ਵੀ ਉਹ ਵੀ ਸੌਖਾ ਰਹੇ। ਇਹ ਦੀਨ ਦਾ ਵੀ ਹੁਕਮ ਹੈ ਕਿ ਜਦੋਂ ਤੁਸੀਂ ਸ਼ਾਦੀਆਂ ਕਰੋ ਤਾਂ ਉਹ ਉਸ ਕਿਸਮ ਦੇ ਮਾਹੌਲ ਨੂੰ ਵੇਖੋ ਜਿਹੋ ਜਿਹੀ ਮਾਹੌਲ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਪਾਲਿਆ ਪੋਸਿਆ। ਕੋਸ਼ਿਸ਼ ਕਰੋ ਆਪਣੇ ਹਮਪੱਲਾ ਰਿਸ਼ਤੇ ਹੋਣ। ਹਮਪੱਲਾ ਤੋਂ ਮੁਰਾਦ ਸਿਰਫ ਦੌਲਤ 'ਚ ਹੀ ਨਹੀਂ, ਅਰਸ਼ਾਂ ਨੂੰ ਤੋਲਿਆ ਕਰੋ। ਉਹ ਦੌਲਤ ਦੇ ਨਾਲ ਨਾਲ ਜ਼ਹਿਨੀ ਹਮ ਆਹੰਗੀ ਵੀ ਹੋਵੇ, ਵੇਵ ਲੈਂਥ ਜਿਹੜੀ ਮੈਂਟਲ ਵੇਵ ਲੈਂਥ ਹੈ ਉਹ ਵੀ ਮਿਲਦੀ ਹੋਵੇ। ਦਰਖਤ ਝੂਮ ਰਹੇ ਜੇ ਖੁਸ਼ੀ ਦੇ ਨਾਲ ਹੈਂ, ਅਤੇ ਇੰਝ ਜਿਹੜੇ ਬੱਚੇ ਨੇ ਜੋ ਵੀ ਖੁਸ਼ੋ ਖੁਰਮ ਰਹਿਣ ਤਾਂ ਹੀ ਚੰਗੇ ਲੱਗਦੇ ਨੇ ਨਾ। ਅਤੇ ਜੇ ਬੱਚਿਆਂ ਨੂੰ ਵਾਲਦੈਨ ਦੇ ਦਿਲਾਂ 'ਤੇ ਛੁਰੀਆਂ ਹੀ ਚਲਦੀਆਂ ਰਹਿਣ ਤਾਂ ਕਿਆ ਫਾਇਦਾ ਉਸ ਜ਼ਿੰਦਗੀ ਦਾ। ਅਤੇ ਜਿਨ੍ਹਾਂ ਘਰਾਂ ਦੇ ਵਿੱਚ ਕੋਈ ਪੜ੍ਹੀਆਂ ਲਿਖੀਆਂ ਕੁੜੀਆਂ ਆ ਗਈਆਂ ਨੇ, ਉਹ ਵੀ ਖੁਦਾ ਦਾ ਨਾਂ ਲੈਣ ਅਤੇ ਉਹਨਾਂ 'ਤੇ ਰਹਿਮ ਕਰਿਆ ਕਰਨ, ਉਹਨਾਂ ਦੇ ਨਾਲ ਹੁਸਨ ਸਲੂਕ ਕਰਨ, ਉਹਨਾਂ ਦੇ ਇਲਮ ਤੋਂ ਫਾਇਦਾ ਉਠਾਉਣ, ਉਹਨਾਂ ਦੇ ਇਲਮ ਦੀ ਕਦਰ ਕਰਨ। ਅਤੇ ਜਿਹੜੀਆਂ ਇਲਮ ਵਾਲੀਆਂ ਆ ਗਈਆਂ ਨੇ, ਉਹ ਵੀ ਉਹਨਾਂ ਨੂੰ ਵੀ ਇਨਸਾਨ ਸਮਝ ਕੇ ਉਹਨਾਂ ਦੇ ਨਾਲ ਹੁਸਨ ਸਲੂਕ ਕਰਨ, ਮਿਲ ਜੁਲ ਕੇ ਰਹਿਣ, ਕੋਈ ਵੀ ਕਿਸੇ ਨੂੰ ਚੱਕ ਨਾ ਮਾਰੇ। ਹਾਂਜੀ, ਚੱਕ ਮਾਰਨ ਤੋਂ ਮੁਰਾਦ ਇਹ ਵੇ ਕਿ ਜਿਹੜੇ ਇਹ ਲਫ਼ਜ਼ ਨੇ ਉਹ ਚੰਗੇ ਬੋਲੀਏ ਇੱਕ ਦੂਜੇ ਦੇ ਨਾਲ, ਇੱਕ ਦੂਸਰੇ ਨੂੰ ਤਾਨੋ ਤਸ਼ਨੀ ਨਾ ਕਰੀਏ, ਇੱਕ ਦੂਜੇ ਦਾ ਦਿਲ ਰੱਖੀਏ, ਇੱਕ ਦੂਜੇ ਦੇ ਦਿਲ 'ਤੇ ਮਰਮ ਰੱਖੀਏ, ਮਿਲ ਜੁਲ ਕੇ ਇੱਕ ਦੂਸਰੇ ਨੂੰ ਹੈਲਪ ਆਊਟ ਕਰੀਏ, ਤਾਂ ਇਹ ਜ਼ਿੰਦਗੀ ਚੰਗੀ ਗੁਜ਼ਰਦੀ ਹੈ। ਲੋ ਸੋਹਣਿਓ, ਖੁਸ਼ ਰਵੋ, ਆਪਣਾ ਅਤੇ ਆਪਣੇ ਆਸ ਪਾਸ ਸਭ ਦਾ ਖਿਆਲ ਰੱਖੋ। ਅੱਲਾਹ ਤਾਲਾ ਸਾਨੂੰ ਸਭ ਨੂੰ ਆਸਾਨੀਆਂ ਅਤਾ ਫਰਮਾਏ। ਮਿਲਣੇ ਆ ਅਗਲੇ ਵਲੌਗ ਦੇ ਨਾਲ। ਰੱਬ ਰਾਖਾ।